ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਫਰੀडम ਹਾਊਸ ਦੀ ਅਗਵਾਈ ਥੱਲੇ 35 ਹਿਊਮਨ ਰਾਈਟਸ ਅਤੇ ਧਾਰਮਿਕ ਸਿਵਲ ਹੱਕਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੇ ਯੂਐਸ ਕਾਂਗਰਸ ਨੂੰ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਟ੍ਰਾਂਸਨੈਸ਼ਨਲ ਪ੍ਰੈਸ਼ਰ ਸੰਬੰਧੀ ਇੱਕ ਸਪਸ਼ਟ ਜਿਹੜਾ ਕਾਨੂੰਨ ਹੈ ਉਹ ਬਣਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਕਦੇ ਵੀ ਯੂਐਸ ਸਰਫ ਦਾ ਜ਼ਿਕਰ ਕਰਦੇ ਹਾਂ ਤੇ ਉਸ ਦੀ ਅਹਿਮੀਅਤ ਨੂੰ ਵੀ ਅਸੀਂ ਦੱਸਦੇ ਹਾਂ ਵੀ ਕਿੰਨਾ ਇੰਪੋਰਟੈਂਟ ਉਸ ਦੀ ਰਿਪੋਰਟ ਦਾ ਆਧਾਰ ਹੁੰਦਾ ਹੈ। ਕੰਟਰੀ ਆਫ ਕੰਸਰਨ, ਕੰਟਰੀ ਆਫ ਪਰਟੀਕੂਲਰ ਕੰਸਰਨ, ਭਾਵੇਂ ਸਟੇਟ ਡਿਪਾਰਟਮੈਂਟ ਜਾਂ ਪ੍ਰੈਜ਼ੀਡੈਂਟ ਉਸ ਦੀਆਂ ਸਾਰੀਆਂ ਰਿਕਮੈਂਡੇਸ਼ਨਸ ਨਾ ਵੀ ਮੰਨੇ ਪਰ ਉਹਨਾਂ ਨੂੰ ਬਹੁਤ ਕ੍ਰੈਡੀਬਲ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਅਮਰੀਕਾ ਦੇ ਵਿੱਚ ਫਰੀडम ਹਾਊਸ ਜਾਂ ਕਾਰਨੈਗੀ ਐਂਡੋਮੈਂਟ ਵਰਗੀਆਂ ਉਹ ਜਿਹੜੀਆਂ ਬੇਸਿਕ ਆਧਾਰ ਨੇ, ਇਹ ਆਪਣੇ ਆਪ 'ਚ ਇੱਕ ਮੁਕੰਮਲ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਦੀ ਕ੍ਰੈਡੀਬਿਲਿਟੀ ਹੈ, ਜਿਨ੍ਹਾਂ ਦੀਆਂ ਰਿਪੋਰਟਸ ਜਾਂ ਜਿਨ੍ਹਾਂ ਨਾਲ ਸੰਬੰਧਿਤ ਲੋਕ ਜਿਹੜੇ ਨੇ ਉਹਨਾਂ ਵੱਲੋਂ ਜੋ ਕਿਹਾ ਜਾਂਦਾ ਉਹਨੂੰ ਬਹੁਤ ਸੀਰੀਅਸਲੀ ਲਿਆ ਜਾਂਦਾ ਹੈ। ਮਹਿਜ਼ ਇੱਕ NGO ਵਾਂਗ ਨਹੀਂ ਹੈ ਕਿ ਇਹ ਇੱਕ ਹਿਊਮਨ ਰਾਈਟ ਆਰਗੇਨਾਈਜੇਸ਼ਨ ਸਿੰਪਲੀ ਹੈ। ਔਰ ਫਰੀडम ਹਾਊਸ ਆਪਣੇ ਆਪ ਦੇ ਵਿੱਚ ਜਦੋਂ ਕੋਈ ਗੱਲ ਕਹਿੰਦੀ ਹੈ, ਔਰ ਇਹ ਜਿਹੜਾ ਲੈਟਰ ਇਹ ਆਲਮੋਸਟ 35 ਆਰਗੇਨਾਈਜੇਸ਼ਨਸ ਨੇ ਜਿਨ੍ਹਾਂ 'ਚ ਫਰੀडम ਹਾਊਸ ਵੀ ਸ਼ਾਮਲ ਹੈ। ਔਰ ਫਰੀडम ਹਾਊਸ ਦੇ ਜਿਹੜਾ ਉਸ ਦੇ ਲੈਟਰ ਪੈਡ ਦੇ ਉੱਤੇ ਜਿਹੜਾ ਉਹ US ਕਾਂਗਰਸ ਨਾਲ ਸੰਬੰਧਿਤ ਜਿਹੜੇ ਚੇਅਰਮੈਨ ਨੇ, ਮਿਸਟਰ ਮੈਸ ਚੇਅਰਮੈਨ, ਰਿਚ ਨੇ, ਰੈਂਕਿੰਗ ਮੈਂਬਰ ਮੀਕਸ ਨੇ, ਉਹਨਾਂ ਨੂੰ ਐਡਰੈਸਡ ਹੈ। ਔਰ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ, ਜਦੋਂ ਇਹ ਲਫ਼ਜ਼ ਹੁਣ ਤਾਂ ਕਾਮਨ ਹੈ ਸਿੱਖ ਹਲਕਿਆਂ 'ਚ ਕਿਉਂਕਿ ਸਿੱਖ ਇਹਦਾ ਵਿਕਟਮ ਬਣੇ ਨੇ UK ਦੇ ਵਿੱਚ ਵੀ, ਕੈਨੇਡਾ 'ਚ ਵੀ, ਅਮਰੀਕਾ 'ਚ ਵੀ, ਲੇਕਿਨ ਅਜੇ ਵੀ ਇਸ ਦੇ ਥੱਲੇ ਆਉਣ ਦੀ ਕੋਈ ਪ੍ਰੋਪਰ ਡੈਫੀਨੇਸ਼ਨ ਨਹੀਂ ਹੈ। ਇਹ ਜਿਹੜਾ ਉਹ ਰਾਊਂਡ ਅਬਾਊਟ ਜਿਹਾ ਹੀ ਉਸ ਨੂੰ ਬਿਆਨਿਆ ਜਾਂਦਾ ਹੈ। ਔਰ ਕੋਈ ਪਾਲਿਸੀ ਕੀ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਸੰਬੰਧਿਤ, ਕਿਉਂਕਿ ਇਕੱਲਾ ਇਹ ਨਹੀਂ ਹੈ ਵੀ ਇੱਕ ਮੁਲਕ ਦੇ ਇੰਟਰਫੇਰੈਂਸ, ਜਿਹੜੇ ਹੁਣ ਅਮਰੀਕਾ 'ਚ ਜੇ 200 ਤੋਂ ਜ਼ਿਆਦਾ ਨੈਸ਼ਨੈਲਿਟੀਜ਼ ਜਾਂ ਹੰਡਰਡਸ ਆਫ ਮੋਰ ਐਥਨੀਸਿਟੀਜ਼ ਦੇ ਲੋਕ ਨੇ, ਇੱਥੋਂ ਦੀਆਂ ਨੀਤੀਆਂ 'ਚ ਜਿਹੜੇ ਲੋਕ ਆਪਣੀਆਂ ਪੇਰੈਂਟ ਮੁਲਕਾਂ ਦੀਆਂ ਨੀਤੀਆਂ ਦੀ ਜਿਹੜੀ ਆ ਉਹ ਨੂੰ ਕ੍ਰਿਟਿਸਾਈਜ਼ ਕਰਦੇ ਨੇ, ਉਹਨਾਂ ਨੂੰ ਇੱਥੇ ਟਾਰਗੇਟ ਕੀਤਾ ਜਾਂਦਾ। ਇੰਡੀਆ ਦਾ ਤਾਂ ਸਾਹਮਣੇ ਹੈ, ਚੀਨ ਵੀ ਹੈ, ਈਰਾਨ ਬਾਰੇ ਵੀ ਕਿਹਾ ਜਾਂਦਾ ਰਿਹਾ, ਹੋਰ ਵੀ ਬਹੁਤ ਸਾਰੇ। ਆਲਮੋਸਟ ਜਿਹੜੀ ਰਿਪੋਰਟ ਫਰੀडम ਹਾਊਸ ਦੀਆਂ ਪਿਛਲੀਆਂ ਬੇਸਡ ਵੀ ਨੇ, ਉਹਦੇ 'ਚ 48 ਸਰਕਾਰਾਂ ਜਿਹੜੀਆਂ ਨੇ ਉਹ ਇਨ ਐਂਡ ਆਊਟ ਇਨਵੋਲਵ ਨੇ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ 'ਚ, ਔਰ 103 ਕੰਟਰੀਜ਼ ਉਸ ਦਾ ਪ੍ਰਭਾਵ ਕਬੂਲਦੀਆਂ ਨੇ। ਸੋ ਇਹ ਲੈਟਰ ਜਿਹੜੀਆਂ 35 ਆਰਗੇਨਾਈਜੇਸ਼ਨਸ ਨੇ ਲਿਖਿਆ, ਉਹਨਾਂ 'ਚ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਵੀ ਨੇ, ਧਾਰਮਿਕ ਵੀ ਨੇ, ਫੇਥ ਬੇਸਡ ਵੀ, ਅਤੇ ਸਿਵਲ ਸੁਸਾਇਟੀ, ਸਿਵਲ ਲਿਬਰਟੀਜ਼ ਨਾਲ ਸੰਬੰਧਿਤ ਵੀ। ਮੈਂ ਇਹ ਦੱਸਦੇ ਹਾਂ ਵੀ ਇਸ ਲੈਟਰ ਦੀ ਕੀ ਅਹਿਮੀਅਤ ਹੋਏਗੀ ਜੇ ਤੁਸੀਂ ਈਵਨ ਉਹਨਾਂ ਆਰਗੇਨਾਈਜੇਸ਼ਨਸ ਦੇ ਨਾਂ ਹੀ ਅਲਾਇੰਸ ਫਾਰ ਸਿਟੀਜ਼ਨਸ ਰਾਈਟਸ, ਅਮਰੀਕਨ ਕਮੇਟੀ ਫਾਰ ਮਿਡਲ ਈਸਟ ਰਾਈਟਸ, ਚਾਈਨਾ ਏਡ, ਕੋਲੀਸ਼ਨ ਟੂ ਚੇਂਜ US ਪਾਲਿਸੀ ਔਨ ਪਾਕਿਸਤਾਨ, ਕਮੇਟੀ ਫਾਰ ਫਰੀडम ਇਨ ਹਾਂਗਕਾਂਗ ਫਾਊਂਡੇਸ਼ਨ, ਕਮੇਟੀ ਟੂ ਪ੍ਰੋਟੈਕਟ ਜਰਨਲਿਸਟ CPJ, ਬਹੁਤ ਪਾਵਰਫੁਲ ਬਾਡੀ ਹੈ। ਫਿਰ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਨੇ, ਉਹਨਾਂ ਨੇ ਆਪਣੀ ਪਰਸਨਲ ਕੈਪੈਸਿਟੀ 'ਚ ਇਸ 'ਤੇ ਦਸਤਖਤ ਕੀਤੇ ਨੇ, ਆਪਣੇ ਆਪ 'ਚ ਇੱਕ ਇੰਸਟੀਟਿਊਸ਼ਨ ਨੇ। ਇਜਿਪਸ਼ੀਅਨ ਫਰੰਟ ਫਾਰ ਹਿਊਮਨ ਰਾਈਟਸ, ਇਜਿਪਸ਼ੀਅਨ ਹਿਊਮਨ ਰਾਈਟਸ ਫੋਰਮ, ਇਜਿਪਟ ਵਾਈਡ ਫਾਰ ਹਿਊਮਨ ਰਾਈਟਸ, ਫਰੀडम ਹਾਊਸ ਖੁਦ ਵੀ, ਫਰੈਂਡਸ ਆਫ ਫੈਲਨ ਗੋਂਗ USA, ਇਹ ਚਾਈਨਾ ਦੇ ਡਿਸੀਡੈਂਟ ਕ੍ਰਿਸਚੀਅਨਿਟੀ ਦਾ ਗਰੁੱਪ ਹੈ। ਹਿੰਦੂਜ਼ ਫਾਰ ਹਿਊਮਨ ਰਾਈਟਸ, ਇਹ ਮੋਦੀ ਦੇ ਹਿੰਦੂਤਵਾ ਦੇ ਖਿਲਾਫ ਗਰੁੱਪ ਹੈ। ਹਾਂਗਕਾਂਗ ਵਾਚ, ਹਿਊਮੈਨਾ ਫਾਰ ਹਿਊਮਨ ਰਾਈਟਸ ਐਂਡ ਸਿਵਲ ਐਨਗੇਜਮੈਂਟ, ਹਿਊਮਨ ਰਾਈਟਸ ਫਸਟ, ਹਿਊਮਨ ਰਾਈਟਸ ਫਾਊਂਡੇਸ਼ਨ, ਹਿਊਮਨ ਰਾਈਟਸ ਇਨ ਚਾਈਨਾ, JF ਬੁੱਕਸ, ਲਾਅ ਐਂਡ ਡੈਮੋਕ੍ਰੇਸੀ ਸਪੋਰਟ ਫਾਊਂਡੇਸ਼ਨ, ਲਾਇਰਸ ਅਗੇਂਸਟ ਟ੍ਰਾਂਸਨੈਸ਼ਨਲ ਰਿਪਰੈਸ਼ਨ, ਇਹ ਕੋਈ ਨਵੀਂ ਬਾਡੀ ਹੋਣੀ ਚਾਹੀਦੀ ਹੈ। ਮੈਨਾ ਰਾਈਟਸ ਗਰੁੱਪ, ਨਿਊ ਲਾਈਨਸ ਇੰਸਟੀਚਿਊਟ ਫਾਰ ਸਟ੍ਰੈਟਜੀ ਐਂਡ ਪਾਲਿਸੀ, ਨੋ ਬਿਜ਼ਨਸ ਵਿਦ ਜੈਨੋਸਾਈਡ, ਕਿ ਭਾਈ ਜਿਹੜੇ ਮੁਲਕ ਜੈਨੋਸਾਈਡ ਕਰਦੇ ਨੇ ਉਹਨਾਂ ਨਾਲ ਕੋਈ ਟ੍ਰੇਡ ਨਾ ਕਰੋ। ਪੈਨ ਅਮੈਰੀਕਾ, ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ SELDEF, ਸਾਊਥ ਏਸ਼ੀਅਨ ਨੈਟਵਰਕ, ਸਟਾਰਟ ਪੁਆਇੰਟ, ਸਟੂਡੈਂਟਸ ਫਾਰ ਅ ਫ੍ਰੀ ਤਿੱਬਤ, ਦਾ ਸਿੱਖ ਕੋਲੀਸ਼ਨ, in its main Sikh organization, the North Strategies LLC, Ujgar American Association,
ਉਜਗਰ ਹਿਊਮਨ ਰਾਈਟਸ ਪ੍ਰੋਜੈਕਟ, ਵਾਈਲਡ ਪਿਜਨ ਕਲੈਕਟਿਵ, ਵਰਲਡ ਉਜਗਰ ਕਾਂਗਰਸ। ਕਿਉਂਕਿ ਲੈਟਰ ਦਾ ਕੰਟੈਂਟ ਤਾਂ ਮੈਂ ਦੱਸਿਆ ਹੀ ਹੈ ਕਿ ਬਈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਪਾਲਿਸੀ ਐਕਟ ਲਈ ਹੈ, ਪਰ ਕਿ ਇਸ ਲੈਵਲ ਦੇ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਜਿਹੜੇ ਸਫਰਿੰਗ ਲੋਕ ਨੇ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਦਾ ਕਲੱਬ ਟੁਗੈਦਰ ਹੋਣਾ ਇਹ ਬਹੁਤ ਵੱਡੀ ਗੱਲ ਹੈ। ਔਰ ਇਸ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਦਾ ਮੈਂ ਆਫੀਸ਼ੀਅਲਸ ਦੇ ਨਾਂ ਜਿਹੜਾ ਰੈਂਕ ਦੱਸੇ ਨੇ। ਅੱਛਾ। ਵੀ the 35 undersigned diaspora human rights, faith-based civil society organizations are writing to request that Congress prioritize preventing and addressing the pressing threat of transnational repression or effort by foreign governments or their proxies to silence, harm or intimidate dissidents, members of majority diaspora communities and others beyond their borders। ਇਹ ਇਜ਼ਹਾਰ ਹੈ ਕਿ ਵੀ ਸਿੱਖਾਂ ਨਾਲ ਜੋ ਹੋ ਰਿਹਾ ਹੈ ਉਸ ਦੀ ਰਿਫਲੈਕਸ਼ਨ ਤਾਂ ਹੈ ਹੀ ਹੈ, ਬਾਕੀ ਵੀ ਜਿਹੜੇ ਸਫਰਿੰਗ ਗਰੁੱਪ ਨੇ ਉਹਨਾਂ ਦੇ ਲਈ। ਫਿਰ ਇਸ ਦੇ ਵਿੱਚ ਖਾਸ ਤੌਰ ਤੇ ਹੈ ਕਿ ਭਾਈ ਅਸੀਂ ਇਹ ਤੁਹਾਨੂੰ ਰਿਕੁਐਸਟ ਕਰਦੇ ਹਾਂ, ਇਟ ਇਜ਼ ਇੰਪੈਰੇਟਿਵ ਦੈਟ ਕਾਂਗਰਸ ਐਕਟਸ ਨਾਓ to protect the lives and liberties of those targeted by foreign powers। ਜਿਨ੍ਹਾਂ ਨੂੰ ਇਸ ਧਰਤੀ ਦੇ ਉੱਤੇ ਬਾਹਰਲੀਆਂ ਤਾਕਤਾਂ ਨਿਸ਼ਾਨੇ ਤੇ ਲੈਂਦੀਆਂ ਨੇ ਉਹਨਾਂ ਦੀ ਲਾਈਫ ਔਰ ਉਹਨਾਂ ਦੀ ਲਿਬਰਟੀ ਨੂੰ ਪ੍ਰੋਟੈਕਟ ਕੀਤਾ ਜਾਏ। ਸਪੈਸੀਫਿਕਲੀ ਵੀ ਕਾਈਂਡਲੀ ਰਿਕੁਐਸਟ that the House Foreign Affairs Committee and Senate Foreign Relations Committee hold marks-up sessions for the bipartisan and bicameral Transnational Repression Policy Act। ਕਿ ਬਈ ਬਾਈਪਾਰਟੀਸਨ ਦੋਨੋਂ ਧਿਰਾਂ ਦਾ ਔਰ ਦੂਸਰੇ ਇਸ ਦੇ ਉੱਤੇ ਪਾਲਿਸੀ ਬਣਾਓ, ਇਹਨੂੰ ਐਕਟ ਨੂੰ ਬਣਾਓ। ਫਿਰ ਇਹਦੇ 'ਚ ਜਿਹੜੀ ਫਿਗਰਸ ਦਿੱਤੀਆਂ ਗਈਆਂ ਕਿ 2014 ਤੋਂ 2024 ਦੇ ਵਿਚਾਲੇ ਯਾਨੀ ਆਲਮੋਸਟ 10 ਸਾਲ ਦੇ ਵਿੱਚ ਫਰੀडम ਹਾਊਸ ਨੇ 1219 ਡਾਇਰੈਕਟ ਫਿਜ਼ੀਕਲ ਇਨਸੀਡੈਂਟਸ ਜਿਹੜੀਆਂ ਨੇ ਉਹ ਕੋਟ ਕੀਤੀਆਂ ਜਾਂ ਉਹਨਾਂ ਦੇ ਰਿਕਾਰਡਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ committed by 48 governments reaching across the borders of 103 countries। ਕਿ 48 ਸਰਕਾਰਾਂ ਇਨਵੋਲਵ ਨੇ ਔਰ ਇਹਦੇ 'ਚ 103 ਮੁਲਕਾਂ ਦੇ ਬਾਰਡਰ ਇਨਵੋਲਵ ਹੋ ਜਾਂਦੇ ਨੇ। ਫਿਰ ਕੌਂਸਲ ਔਨ ਫੋਰਨ ਰਿਲੇਸ਼ਨਸ ਨੇ ਇਹ ਵੀ ਮੰਨਿਆ ਕਿ incidents of transnational repression increased worldwide that year with perpetrating states becoming more sophisticated in their intimidation and harm। ਹੁਣ ਸੋਸ਼ਲ ਮੀਡੀਆ ਤੇ ਵੀ ਤੁਹਾਨੂੰ ਧਮਕਾਇਆ ਜਾਂਦਾ ਹੈ, ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਪਿੱਛੇ ਧਮਕਾਇਆ ਜਾਂਦਾ ਹੈ ਔਰ ਕਿਉਂਕਿ ਜ਼ਿਆਦਾ ਮੀਨਸ ਆ ਗਏ ਨੇ ਕਈ ਵਾਰ ਕੋਈ ਚੀਜ਼ ਸਾਹਮਣੇ ਵੀ ਨਹੀਂ ਆਉਂਦੀ। ਅੱਛਾ। ਫਿਰ ਉਹਨਾਂ ਨੇ ਕਿਹਾ ਵੀ ਯੂਐਸ ਦੇ ਵਿੱਚ ਵੀ ਇਹ ਬੜੀ ਤੇਜ਼ੀ ਦੇ ਨਾਲ ਇਹ ਘਟਨਾਵਾਂ ਨੇ। ਇਨ ਰੀਸੈਂਟ ਈਅਰਸ ਜਰਨਲਿਸਟ ਐਂਡ ਐਕਟਿਵਿਸਟ ਇਨ ਯੂਨਾਈਟਿਡ ਸਟੇਟਸ including naturalized American citizens have been targeted with threats and murder for hire schemes by foreign governments। ਅਮਰੀਕਨ ਸਿਟੀਜ਼ਨਸ ਦੇ ਨਾਲ ਵੀ ਇਹ ਉਹਨਾਂ ਨੂੰ ਥ੍ਰੈਟ ਔਰ ਇੰਟੀਮੀਡੇਸ਼ਨ ਹੈ। ਫਿਰ ਜਿਹੜਾ ਇੰਪੋਰਟੈਂਟ ਸਿੱਖ ਫੈਕਟਰ ਹੈ ਇਸ ਲੈਟਰ ਦੇ ਵਿੱਚ, nor is transnational repression limited to adversarial ਇਹੀ ਨਹੀਂ ਕਿ ਵੀ ਦੁਸ਼ਮਣੀ ਜਿਹੜੇ ਰਾਜਾਂ ਨਾਲ ਹੈ, ਰਸ਼ੀਆ ਕਰ ਰਿਹਾ ਜਾਂ ਚਾਈਨਾ। ਇੰਡੀਆ ਤਾਂ ਫਰੈਂਡਲੀ ਕੰਟਰੀ ਹੈ ਜਿਹੜਾ ਡੈਮੋਕ੍ਰੇਸੀ ਤੇ ਗ੍ਰੇਟ ਤੇ ਫਲਾਣਾ ਟਿਮਕਾ। ਉਹਨਾਂ ਨੇ ਕਿਹਾ ਵੀ ਇਨ 2024 the Department of Justice announced charges against an Indian government employee in connection with his role in directing a plot to assassinate a Sikh American in New York City, which the Department of Justice has characterized as one of series of murders that the conspirators planned of the Sikh dissidents। ਹੁਣ ਇਹਦੇ 'ਚ ਬਿਲਕੁਲ ਸਾਡਾ ਕੇਸ ਹਾਈਲਾਈਟ ਹੁੰਦਾ ਹੈ ਕਿ ਭਾਈ ਉਹ ਤਾਂ ਪਲਾਟ ਫਾਈਲ ਕਰਤਾ ਹੈ ਉਹਨਾਂ ਨੇ ਗੁਰਪਤਵੰਤ ਪੰਨੂ ਮਰਡਰ ਪਲਾਟ, ਪਰ ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਕਿ ਵੀ ਇਹ ਜਿਹੜੀ ਸੀਰੀਜ਼ ਆਫ ਮਰਡਰਸ ਕਰਨੇ ਸੀ ਉਹਨਾਂ ਨੇ ਔਰ ਸਿੱਖ ਡਿਸੀਡੈਂਟਸ ਦੇ ਜਿਹੜੇ ਭਾਰਤ ਨਾਲ ਸ਼ਾਮਲ ਨਹੀਂ ਨੇ। ਡਿਸਪਾਈਟ ਇੰਡੀਆਜ਼ ਇਕਨੋਮਿਕ ਐਂਡ ਸਟ੍ਰੈਟੇਜਿਕ ਪਾਰਟਨਰਸ਼ਿਪ ਵਿਦ ਯੂਨਾਈਟਿਡ ਸਟੇਟਸ। ਫਿਰ ਉਹਨਾਂ ਨੇ ਦੂਸਰੇ ਮੁਲਕਾਂ ਦਾ ਹਵਾਲਾ ਦਿੱਤਾ ਹੈ, ਜਮਾਲ ਖਸ਼ੋਗੀ ਦਾ ਹੈ ਔਰ ਦੂਸਰਿਆਂ ਦਾ ਹੈ। ਔਰ ਅਲਟੀਮੇਟਲੀ ਇਹੀ ਹੈ ਕਿ ਭਾਈ ਕੋਡੀਫਾਈਂਗ ਏ ਡੈਫੀਨੇਸ਼ਨ into law would address this problem, and our committee feels that moving the Transnational Repression Policy Act to mark up would be an important first step towards doing so। ਕਿ ਜਦੋਂ ਤੱਕ ਤੁਸੀਂ ਇਹਨੂੰ ਪ੍ਰੋਪਰਲੀ ਡਿਫਾਈਨ ਨਹੀਂ ਕਰਦੇ ਟਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਨੂੰ ਬਿੱਲ ਦੇ ਰੂਪ ਦੇ ਵਿੱਚ,
ਕਾਂਗਰਸ ਉਸ ਨੂੰ ਅੱਗੇ ਨਹੀਂ ਪਾਸ ਨਹੀਂ ਕਰਦੀ, ਇਵੇਂ ਹੀ ਇਹ ਸਫਰਿੰਗ ਵਧੇਗੀ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਇਹਨਾਂ ਜਥੇਬੰਦੀਆਂ ਨੂੰ ਅੱਛਾ। ਔਰ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਇਸ਼ੂ ਦੇ ਉੱਤੇ ਇਹ ਕੰਕਰੀਟ ਕੰਮ ਨੇ। ਬਾਕੀ ਤਾਂ ਚਲੋ ਅਸੀਂ ਵੀ ਗੱਲਬਾਤ ਕੀਤੀ, ਕਿਸੇ ਨੇ ਬਿਆਨ ਦੇ ਦਿੱਤਾ, ਉਹ ਆਇਆ ਗਿਆ ਹੋ ਗਿਆ। ਜਦੋਂ ਤੱਕ ਪਾਲਿਸੀ ਐਕਟ ਨਹੀਂ ਬਣਦਾ, ਟਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ ਪ੍ਰੋਪਰਲੀ ਡਿਫਾਈਨ ਨਹੀਂ ਹੁੰਦਾ, ਔਰ ਇਸ ਦੇ ਉੱਤੇ ਕਾਂਗਰਸ ਫਰਦਰ ਭਾਵੇਂ ਤੁਸੀਂ ਟ੍ਰੇਡ ਰੈਸਟ੍ਰਿਕਸ਼ਨਸ ਲਾਓ ਨਾ ਮੁਲਕਾਂ ਤੇ ਜਿਹੜੇ ਇੱਥੇ ਇਸ ਮੁਲਕ ਦੇ ਸ਼ਹਿਰੀਆਂ ਨੂੰ ਇੰਟੀਮੀਡੇਟ ਕਰਦੇ ਨੇ, ਉਦੋਂ ਤੱਕ ਇਹ ਖੁੱਲ੍ਹ ਖੇਡ ਹੀ ਰਹੇਗੀ। ਔਰ ਹੋਪਫੁਲੀ ਫਰੀडम ਹਾਊਸ ਦੀ ਇਸ ਰਿਕਮੈਂਡੇਸ਼ਨ ਦੇ ਨਾਲ ਇਹ ਜਿਹੜੀਆਂ ਸਾਰੀਆਂ ਜਥੇਬੰਦੀਆਂ ਕਲੱਬ ਟੁਗੈਦਰ ਹੋਈਆਂ, ਕਾਂਗਰਸ ਦੇ ਵਿੱਚ ਵੀ ਇਸ ਦੇ ਉੱਤੇ ਕੋਈ ਹਿਲਜੁਲ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।